ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। 10 ਮਾਰਚ ਦਿਨ ਵੀਰਵਾਰ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲੱਗੇ ਜੀ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਉਹਨਾਂ ਨੂੰ, ਨੰਬਰ 408 272 2500 4082725250 ਦੇ ਉੱਤੇ। ਅਤੇ ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਅਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਖ ਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਗੱਲਬਾਤ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਪੰਨੂ ਜੀ, ਵੀ ਸਤਲੁਜ ਯਮੁਨਾ ਲਿੰਕ ਪਾਣੀ ਦੇ ਮੁੱਦਿਆਂ ਦੇ ਉੱਤੇ ਜਿਹੜਾ ਜੀ ਉਸ ਨਹਿਰ ਦੇ ਨਾਲ ਲੱਗਦੀ ਜ਼ਮੀਨ ਵਾਪਸ ਕਰਨ ਦਾ ਲਾਰਾ ਜਿਹੜਾ ਜੀ ਲਾਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਕਾਫੀ ਜਿਹੜਾ ਸੀਗਾ ਜੀ ਉਹ ਹੰਗਾਮਾ ਹੁੰਦਾ ਰਿਹਾ। ਕੱਲ ਜਿਹੜੀ ਵਿਰੋਧੀ ਧਿਰ ਸੀਗੀ ਉਹਨੇ ਕਾਫੀ ਰੌਲਾ ਰੱਪਾ ਪਾਇਆ ਔਰ ਜਿਹੜੇ 30 ਵਿਧਾਨ ਸਭਾ ਦੇ ਮੈਂਬਰ ਨੇ ਜੀ, MLA ਜਿਹੜੇ ਕਾਂਗਰਸ ਦੇ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜੀ, ਜਿਹੜੇ ਵਿਧਾਨ ਸਭਾ ਦੇ ਸਪੀਕਰ ਸੀ, 1 ਦਿਨ ਦੇ ਵਾਸਤੇ ਜੀ। ਔਰ ਜਿਹੜਾ ਇਹ ਹੰਗਾਮਾ ਸੀਗਾ ਜੀ ਉਹ ਸ਼ਾਮ ਤੱਕ ਜਾਰੀ ਰਿਹਾ। ਹੁਣ ਸਰਕਾਰ ਜਿਹੜੀ ਕਿ ਚਾਰ ਫੇਰੇ ਤੋਂ ਇਸ ਮਸਲੇ ਦੇ ਵਿੱਚ ਫਸੀ ਹੋਈ ਜਿਹੜੀ ਕਿਹਾ ਜਾ ਸਕਦਾ, ਕਿਉਂਕਿ ਕੇਂਦਰ ਦੇ ਉੱਤੇ ਤਾਂ ਉਹ ਤਵਾ ਨਹੀਂ ਲਾਉਂਦੀ। ਕੇਂਦਰ ਦੇ ਵਿੱਚ ਜਿਹੜੀ ਹੈ ਜੀ ਉਹਨਾਂ ਦੀ ਭਾਈਵਾਲ ਸਰਕਾਰ ਹੈ। ਤੇ ਇੱਥੇ ਵਿਧਾਨ ਸਭਾ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਕੁਛ ਊਲ ਜਲੂਲ ਦੇ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਮਤਾ ਜਿਹੜਾ ਲਿਆਂਦਾ ਗਿਆ, ਇਹ ਮਤਾ ਜਿਹੜਾ ਜੀ ਇਹਦੇ ਵਿੱਚ ਇਹ ਗੱਲ ਜਿਹੜੀ ਆਖੀ ਗਈ ਹੈ ਮਤੇ ਦੇ ਵਿੱਚ ਕਿ ਗੈਰ ਜਿਹੜੇ ਰਿਪੇਰੀਅਨ ਸਿਧਾਂਤ ਦੀ ਉਲੰਘਣਾ ਕਰਕੇ ਪੰਜਾਬ ਦੇ ਉੱਤੇ ਠੋਸੇ ਗਏ ਕਿਸੇ ਵੀ ਫੈਸਲੇ ਨੂੰ ਜਿਹੜਾ ਜੀ ਉਹ ਰੱਦ ਕੀਤਾ ਜਾਵੇ ਜੀ। ਜਿਹੜੇ ਜਦੋਂ ਕਾਂਗਰਸੀ ਹੈ ਨਹੀਂ ਸੀਗੇ ਉਦੋਂ ਇਹ ਜਿਹੜਾ ਮਤਾ ਲਿਆਂਦਾ ਗਿਆ। ਕਾਂਗਰਸ ਦੀ ਮੰਗ ਇਹ ਸੀਗੀ ਕਿ ਇਹਦੇ ਵਿੱਚ ਕੁਝ ਜਿਹੜੀਆਂ ਜੀ ਉਹ ਚੇਂਜਸ ਕੀਤੀਆਂ ਜਾਣ, ਕੁਝ ਜਿਹੜੀਆਂ ਸੋਧਾਂ ਨੇ ਉਹ ਕੀਤੀਆਂ ਜਾਣ। ਪਰ ਸਰਕਾਰ ਨੇ ਜਿਹੜਾ ਜੀ ਉਹ ਵਿਧਾਨ ਸਭਾ ਦੇ ਸਪੀਕਰ ਦੇ ਰਾਹੀਂ ਇਹ ਤਰੀਕਾ ਅਪਣਾਇਆ ਜੀ ਕਿ ਸਸਪੈਂਡ ਕਰ ਦਿਓ ਕਾਂਗਰਸ ਵਾਲਿਆਂ ਨੂੰ, ਤੇ ਉਹ ਜਿਹੜਾ ਜੀ ਵਾਕਆਊਟ ਕਰ ਗਏ। ਕਾਂਗਰਸ ਦੀ ਇੱਥੇ ਗਲਤੀ ਹੈ ਜੀ, ਉਹਨਾਂ ਨੂੰ ਵਾਕਆਊਟ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਨੂੰ ਅੰਦਰ ਰਹਿਣਾ ਚਾਹੀਦਾ। ਕਾਂਗਰਸ ਨੇ ਇਹ ਪਾਲਿਸੀ ਜਿਹੜੀ ਹੈ ਪਿਛਲੇ 9 ਸਾਲ ਤੋਂ ਤਕਰੀਬਨ ਅਪਣਾਈ ਹੋਈ ਹੈ, ਜਿਹਦੇ ਕਰਕੇ ਵਿਰੋਧੀ ਧਿਰ ਵਾਲਾ ਜਿਹੜਾ ਰੋਲ ਆ ਜੀ ਉਹ ਹਮੇਸ਼ਾ ਕੰਟਰੋਵਰਸ਼ੀਅਲ ਰਿਹਾ, ਚਰਚਾ ਦੇ ਵਿੱਚ ਜਿਹੜਾ ਜੀ ਉਹ ਰਿਹਾ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਇਉਂ ਵਾਕਆਊਟ ਕਰਕੇ ਪਾਸੇ ਹੋ ਜਾਂਦੀ ਹੈ ਤੇ ਜੋ ਸਰਕਾਰ ਚਾਹੁੰਦੀ ਹੈ ਉਹ ਕਰੀ ਜਾਂਦੀ ਹੈ। ਜਿਹੜਾ ਮੁੜ ਕੇ ਜਿਹੜੀ ਪ੍ਰੈਸ ਕਾਨਫਰੰਸ ਲਾਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਹਦੇ ਵਿੱਚ ਇਹ ਐਲਾਨ ਕੀਤਾ ਗਿਆ ਜੀ ਕਿ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਇਹਨੂੰ ਡੀਨੋਟੀਫਾਈ ਜਿਹੜਾ ਜੀ ਉਹ ਕੀਤਾ ਜਾ ਰਿਹਾ ਇਸ ਜਿਹੜੀ ਜ਼ਮੀਨ ਨੂੰ। ਜਦੋਂ ਜਿਹੜੇ ਮੁੱਖ ਮੰਤਰੀ ਸੰਜੀ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹਨਾਂ ਨੂੰ ਜਿਹੜਾ ਸੀਗਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਹੈ ਜੀ ਉਹ ਗੱਲ ਪੁੱਛੀ ਗਈ ਕਿ ਕੀ ਕੱਲੀ ਜਿਹੜੀ ਪੰਜਾਬ ਸਰਕਾਰ ਹੈ ਉਹ ਇਹਨੂੰ ਰੱਦ ਕਰ ਸਕਦੀ ਹੈ, ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਜੀ ਕਿ ਐਡਵੋਕੇਟ ਜਨਰਲ ਦੇ ਨਾਲ ਸਲਾਹ ਕਰਨ ਤੋਂ ਬਾਅਦ ਜਿਹੜਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਮਾਈਕ ਸੀਗਾ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਫੜ ਲਿਆ ਔਰ ਇਹ ਕਹਿ ਕੇ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਸਮਾਪਤ ਕਰਤੀ ਕਿ ਇਹ ਇੱਕ ਇਤਿਹਾਸਕ ਫੈਸਲਾ, ਅਸੀਂ ਸਿਰਫ ਇੰਨਾ ਹੀ ਜਿਹੜਾ ਉਹ ਦੱਸਣਾ ਚਾਹੁੰਦੇ ਸੀ। ਜੀ ਬਿਲਕੁਲ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕੇਂਦਰ ਦੀ ਸਰਕਾਰ ਦੇ ਵੱਲੋਂ ਫੈਸਲਾ ਆਇਆ ਗਿਆ ਵੀ ਜਿਹੜੀਆਂ SGPC ਦੀਆਂ ਇਲੈਕਸ਼ਨ ਦੇ ਵਿੱਚ ਸਹਿਜਧਾਰੀ ਸਿੱਖ ਆ ਉਹ ਹਿੱਸਾ ਨਹੀਂ ਲੈ ਸਕਣਗੇ। ਇਹਨਾਂ ਦੀ ਐਕਚੁਅਲੀ ਗੱਲ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀ ਆ ਉਹ ਚੱਲ ਰਹੀ ਹੈ ਕਿ ਅਕਾਲੀ ਦਲ ਜਿਹੜਾ ਜੀ ਉਹ ਇਹ ਚਾਹੁੰਦਾ ਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਜਿਹੜਾ ਦੀ ਬਣਨਾ, ਉਹਦੇ ਹਾਲਾਤ ਜਿਹੜੇ ਉਹ ਕੀ ਬਣਨੇ ਨੇ। ਉਦੋਂ ਪਹਿਲਾਂ ਉਹ ਇਹ ਸੋਚਦੇ ਨੇ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹ ਕਰਵਾ ਕੇ ਜਿਹੜਾ ਜੀ ਕਬਜ਼ਾ ਪੱਕਾ ਕਰ ਲਿਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਔਰ ਇਹਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਕੀਤਾ ਜਾ ਰਿਹਾ। ਇਹ ਵੀ ਖਬਰਾਂ ਆਈਆਂ ਸਨ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਿਲਦੇ ਰਹੇ ਨੇ ਜਿਹੜੇ ਨੇਤਾ ਜਾ ਕੇ ਦਿੱਲੀ ਦੇ ਵਿੱਚ, ਉਹਨਾਂ ਨੇ ਇਹ ਮਸਲਾ ਜਿਹੜਾ ਸੀਗਾ ਉਹ ਉਠਾਇਆ ਉੱਥੇ ਕਿ ਜਿਹੜਾ ਸਹਿਜਧਾਰੀ ਵਾਲਾ ਜੀ ਉਹਦੇ ਉੱਤੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਇਸ ਵੇਲੇ ਪਿਆ ਹੋਇਆ,
ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਇਹ ਚੋਣਾਂ ਨਹੀਂ ਹੋਣੀਆਂ। ਹੁਣ ਜਦੋਂ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਜਿਹੜੀ ਸੋਧ ਹੈ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਹਦੇ ਨਾਲ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੋਟਿੰਗ ਦਾ ਅਧਿਕਾਰ ਨਹੀਂ ਮਿਲੂਗਾ। ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਹਿਜਧਾਰੀ ਸਿੱਖਾਂ ਨੂੰ ਵੋਟਿੰਗ ਦਾ ਅਧਿਕਾਰ ਨਾ ਦੇਣ ਦੇ ਵਾਸਤੇ ਲੰਮੇ ਸਮੇਂ ਤੋਂ ਮੰਗ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀਗੀ। ਇਹ ਪਤਾ ਲੱਗਿਆ ਜੀ ਕਿ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਹੇਠ ਹੋਈ ਇਸ ਬੈਠਕ ਦੇ ਦੌਰਾਨ ਐਕਟ ਦੇ ਵਿੱਚ ਸੋਧ ਨੂੰ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ 18 ਸਤੰਬਰ 2011 ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਦੇ ਜਿਹੜਾ ਜੀ ਉਹ ਵਿਚਾਰ ਅਧੀਨ ਹੈ। ਸੋ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਹੈ ਕਿ ਕੁਝ ਹਫ਼ਤੇ ਪਹਿਲਾਂ ਤੋਂ ਜਿਹੜੀ ਚਰਚਾ ਚੱਲ ਰਹੀ ਹੈ, ਸ਼ਾਇਦ ਇਹ ਉਸੇ ਪਾਸੇ ਵੱਲ ਨੂੰ ਹੀ ਜਿਹੜਾ ਜੀ ਇੱਕ ਸਟੈਪ ਕਿਹਾ ਜਾ ਸਕਦਾ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਹੰਸਰਾਜ ਹੰਸ ਕਾਫੀ ਦੁਖੀ ਨੇ ਰਾਜ ਸਭਾ ਦੀ ਸੀਟ ਨਾ ਮਿਲਣ ਕਰਕੇ। ਐਕਚੁਅਲੀ ਜੀ ਪਹਿਲਾਂ ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਕਿ ਇਹ ਜਿਹੜੀ ਸੀਟ ਹੈ ਇਹ ਦੋ ਰਾਜ ਸਭਾ ਦੇ ਵਾਸਤੇ ਜਿਹੜੀਆਂ ਦੀ ਉਹ ਦੇ ਦਿੱਤੀਆਂ ਗਈਆਂ ਨੇ, ਇੱਕ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਤੇ ਦੂਜੀ ਹੰਸਰਾਜ ਹੰਸ ਹੋਰਾਂ ਨੂੰ। ਉਦੋਂ ਬਾਅਦ ਜਿਹੜਾ ਸੀਗਾ ਨਾ ਜੀ ਰੌਲਾ ਪੈ ਗਿਆ ਬਹੁਤ। ਔਰ ਜਿਹੜੀ ਕੱਲ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਗੱਲ ਆਖੀ ਸੀਗੀ ਕਿ ਜਦੋਂ ਅਸੀਂ ਇੱਥੇ ਲੜ ਰਹੇ ਸੀਗੇ ਪੰਜਾਬ ਦੇ ਵਿੱਚ ਤੇ ਹੰਸਰਾਜ ਹੰਸੂਰੀ ਜਿਹੜੇ ਉਦੋਂ ਗਾਣੇ ਗਾ ਰਹੇ ਸੀਗੇ ਤੇ ਇਹ ਜਿਹੜੀਆਂ ਸੀਟਾਂ ਤਾਂ ਸਾਡੀਆਂ ਬਣਦੀਆਂ ਸੀਗੀਆਂ, ਇਹ ਉਹਨਾਂ ਨੂੰ ਕਿਵੇਂ ਦੇ ਦਿੱਤੀ ਗਈ ਆ। ਇਹ ਪਤਾ ਲੱਗਾ ਜੀ ਕਿ ਹਾਈ ਕਮਾਂਡ ਦੇ ਕੋਲ ਜਿਹੜੇ ਇੱਕ ਤਾਂ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੇ ਨੇਤਾ ਨੇ ਉਹਨਾਂ ਨੇ ਤੇ ਬਾਕੀਆਂ ਨੇ ਵੀ ਵੱਡਾ ਰੋਸ ਜਿਹੜਾ ਸੀਗਾ ਉਹ ਪ੍ਰਗਟ ਕੀਤਾ। ਸੋਨੀਆ ਗਾਂਧੀ ਤੱਕ ਜਿਹੜਾ ਜੀ ਉਹ ਜਾ ਪਹੁੰਚੇ ਕਿ ਇਉਂ 15 ਦਿਨ ਪਹਿਲਾਂ ਆਏ ਵਿਅਕਤੀ ਨੂੰ ਜਿਹੜੀ ਹੈ ਜੀ ਉਹ ਰਾਜ ਸਭਾ ਦੀ ਸੀਟ ਕਿਵੇਂ ਦਿੱਤੀ ਜਾ ਸਕਦੀ ਹੈ ਜੀ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੂੰ ਹਾਈ ਕਮਾਂਡ ਨੇ ਦੁਪਹਿਰ ਹੁੰਦਿਆਂ ਤੱਕ ਆਪਣਾ ਜਿਹੜਾ ਬਿਆਨਬਾਜ਼ੀ ਸੀ ਉਹ ਬੰਦ ਕਰਨ ਦੇ ਵਾਸਤੇ ਆਖਿਆ ਤੇ ਉਹਨਾਂ ਨੂੰ ਦਿੱਲੀ ਜਿਹੜਾ ਸੀਗਾ ਉਹ ਸੱਦਿਆ ਗਿਆ। ਹੁਣ ਇਹ ਜਿਹੜੀਆਂ ਦੋਵੇਂ ਸੀਟਾਂ ਨੇ ਇਹ ਕੈਪਟਨ ਵਿਰੋਧੀ ਧੜੇ ਦੇ ਕੋਲੇ ਜਿਹੜੀਆਂ ਉਹ ਚਲੇ ਗਈਆਂ ਨੇ। ਪ੍ਰਤਾਪ ਸਿੰਘ ਬਾਜਵਾ ਹੋਰੀ ਉਹਨਾਂ ਦੇ ਵਿਰੋਧੀ ਨੇ, ਸ਼ਮਸ਼ੇਰ ਸਿੰਘ ਦੂਲੋ ਹੋਰੀ ਵੀ ਉਹਨਾਂ ਦੇ ਵਿਰੋਧੀ ਨੇ। ਹੰਸਰਾਜ ਹੰਸੂਰਾਂ ਦਾ ਜਿਹੜਾ ਦਰਦ ਆ ਜੀ ਉਹ ਇਸ ਵੇਲੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਜੀ ਹੋ ਰਿਹਾ। ਉਹਨਾਂ ਦੇ ਬਿਆਨ ਤੋਂ ਜਿਹੜਾ ਦਿਸਦਾ ਜੀ, ਪਰ ਇਹ ਬਿਆਨ ਬੜਾ ਖਤਰਨਾਕ ਹੈ ਜੀ। ਮੈਂ ਬਿਆਨ ਨੂੰ ਬਹੁਤ ਖਤਰਨਾਕ ਜਿਹੜਾ ਜੀ ਸਮਝਦਾ। ਪਤਾ ਨਹੀਂ ਉਹਨਾਂ ਨੇ ਕਿਹੜਾ ਪੱਤਾ ਇਹਦੇ ਵਿੱਚ ਖੇਡਣ ਦੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਮੈਂ ਤਾਂ ਇੰਗਲੈਂਡ ਚਲੇ ਗਿਆ ਸੀਗਾ, ਇੰਗਲੈਂਡ ਤੋਂ ਮੈਨੂੰ ਫੋਨ ਕਰਕੇ ਜਿਹੜਾ ਜੀ ਸੱਦਿਆ ਗਿਆ ਇੱਥੇ ਔਰ ਇਹ ਆਖਿਆ ਗਿਆ ਜੀ ਕਿ ਤੁਹਾਨੂੰ ਰਾਜ ਸਭਾ ਦੀ ਸੀਟ ਜਿਹੜੀ ਆ ਜੀ ਉਹਦੀ ਹਾਂ ਹੋ ਗਈ ਹੈ। ਉਹ ਕੈਪਟਨ ਸਾਹਿਬ ਨੇ ਸੱਦਿਆ, ਉਹ ਦੱਸਦੇ ਨੇ ਤੇ ਇੱਥੇ ਆ ਕੇ ਕਹਿੰਦੇ ਜੀ ਮੇਰੀ ਇਹ ਸੀਟ ਖੋਹ ਲਈ ਗਈ। ਉਹਨਾਂ ਨੇ ਬਿਆਨ ਜਿਹੜਾ ਖਤਰਨਾਕ ਦਿੱਤਾ, ਉਹ ਕਹਿੰਦੇ ਕਿ ਇਹ ਮੇਰੀ ਬੇਇੱਜ਼ਤੀ ਨਹੀਂ, ਇਹ ਸਮੁੱਚੇ ਵਾਲਮੀਕ ਭਾਈਚਾਰੇ ਦੀ ਬੇਇੱਜ਼ਤੀ ਹੈ। ਉਹ ਕਹਿੰਦੇ ਜੀ ਇਹ ਜਿਹੜੀ ਸੀਟ ਖੋਈ ਗਈ ਆ ਮੇਰੇ ਤੋਂ, ਇਹ ਮੇਰੇ ਵਾਲਮੀਕ ਹੋਣ ਦੀ ਵਜ੍ਹਾ ਕਰਕੇ ਖੋਈ ਗਈ ਹੈ। ਹੰਸਰਾਜ ਹੰਸ ਦੀ ਪਤਾ ਨਹੀਂ ਇਹਦੇ ਵਿੱਚ ਕਿਹੜਾ ਧਾਰਮਿਕ ਪੱਤਾ ਜਿਹੜਾ ਜੀ ਉਹ ਖੇਡਣਾ ਚਾਹੁੰਦੇ ਨੇ। ਆਈ ਥਿੰਕ ਜਿਹੜਾ ਉਹਨਾਂ ਨੂੰ ਮਾਣ ਸਨਮਾਨ ਮਿਲਿਆ, ਜੋ ਇੱਜ਼ਤ ਉਹਨਾਂ ਨੂੰ ਸਿੰਗਿੰਗ ਦੇ ਤੌਰ ਦੇ ਉੱਤੇ ਪੰਜਾਬੀਆਂ ਨੇ ਦਿੱਤੀ ਹੈ, ਉਹ ਕਿਸੇ ਜਾਤ ਬਰਾਦਰੀ ਕਰਕੇ ਨਹੀਂ ਦਿੱਤੀ। ਉਹਨਾਂ ਨੂੰ ਪੰਜਾਬੀ ਹੋਣ ਕਰਕੇ ਉਹਨਾਂ ਨੂੰ ਇਹ ਮਾਣ ਮੱਤੇ ਜਿਹੜੇ ਰਿਸਪੈਕਟ ਹੈ, ਇੱਜ਼ਤ ਜਿਹੜੀ ਹੈ ਜੀ ਉਹ ਸਮੁੱਚੀ ਦੁਨੀਆ ਦੇ ਵਿੱਚੋਂ ਮਿਲੀ ਹੈ। ਜਦੋਂ ਉਹ ਰਾਜ ਗਾਇਕ ਬਣੇ ਸਨ ਉਦੋਂ ਏਦਾਂ ਦੀ ਕੋਈ ਗੱਲ ਨਾ ਉਹਨਾਂ ਨੇ ਕਹੀ ਸੀ। ਜਦੋਂ ਉਹ ਚੋਣ ਲੜ ਰਹੇ ਸਨ ਅਕਾਲੀ ਦਲ ਦੇ ਵੱਲੋਂ ਉਦੋਂ ਉਹਨਾਂ ਨੇ ਇਹ ਕੋਈ ਗੱਲ ਨਾ ਕਹੀ। ਜਦੋਂ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋ ਗਏ ਉਦੋਂ ਉਹਨਾਂ ਨੇ ਇਹ ਗੱਲ ਨਾ ਕਹੀ। ਜਦੋਂ ਉਹਨਾਂ ਨੂੰ ਰਾਜ ਸਭਾ ਦੀ ਸੀਟ ਦੀ ਆਫਰ ਹੋਈ ਉਦੋਂ ਇਹ ਗੱਲ ਨਾ ਕਹੀ। ਜਦੋਂ ਵਾਪਸ ਲੈ ਲਈ ਗਈ ਤਾਂ ਇਹ ਜਿਹੜਾ ਜਾਤ ਦਾ ਪੱਤਾ ਉਹਨਾਂ ਨੇ ਖੇਡਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹ ਬੇਹੱਦ ਖਤਰਨਾਕ ਹੈ ਜੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਸ਼੍ਰੀ ਦਾ ਪ੍ਰੋਗਰਾਮ ਅੱਜ ਤੋਂ ਜੀ ਇਹ ਬੇਹੱਦ ਵਿਵਾਦਮਈ ਜਿਹੜਾ ਜੀ ਪ੍ਰੋਗਰਾਮ ਅੱਜ ਸ਼ੁਰੂ ਹੋ ਰਿਹਾ ਜੀ ਆਰਟ ਆਫ ਲਿਵਿੰਗ ਦੇ ਵੱਲੋਂ। ਐਕਚੁਅਲੀ ਕੱਲ ਬੜਾ ਕੁਝ ਜਿਹੜਾ ਜੀ ਉਹ ਦਿਨ ਦੇ ਟਾਈਮ ਹੁੰਦਾ ਰਿਹਾ। ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਜੁਰਮਾਨਾ ਕੀਤਾ ਜਿਹੜਾ ਇਹਨਾਂ ਦਾ ਜਿਹੜਾ ਟਰਸਟ ਹੈ ਆਰਟ ਆਫ ਲਿਵਿੰਗ ਨੂੰ 5 ਕਰੋੜ ਰੁਪਈਏ ਦਾ। ਔਰ ਇੱਥੇ ਇੱਕ ਇੰਟਰਵਿਊ ਜਿਹੜੀ ਸੀ ਟੀਵੀ ਦੇ ਉੱਤੇ ਦੁਪਹਿਰ ਤੱਕ ਜਿਹੜੀ ਪ੍ਰਸਾਰਿਤ ਹੋਈ ਰਵੀ ਸ਼ੰਕਰ ਹੋਰਾਂ ਦੀ, ਉਹਦੇ ਵਿੱਚ ਰਵੀ ਸ਼ੰਕਰ ਕਹਿੰਦੇ ਮੈਂ ਜੇਲ੍ਹ ਜਾਣ ਨੂੰ ਤਿਆਰ ਹਾਂ ਪਰ ਮੈਂ ਜੁਰਮਾਨਾ ਜਿਹੜਾ ਜੀ ਉਹ ਨਹੀਂ ਦਊਂਗਾ। ਸੁਪਰੀਮ ਕੋਰਟ ਤੱਕ ਅਪਰੋਚ ਕੀਤੀ ਇਹਨਾਂ ਨੇ ਜੀ। ਸੁਪਰੀਮ ਕੋਰਟ ਨੇ ਸੁਣਵਾਈ ਤੋਂ ਨਾ ਕਰਤੀ। ਇਹ ਕਿਹਾ ਜਿੱਥੇ ਮਾਮਲਾ ਚੱਲ ਰਿਹਾ ਗ੍ਰੀਨ ਟ੍ਰਿਬਿਊਨਲ ਉੱਥੇ ਜਾ ਕੇ ਹੀ ਪੇਸ਼ ਹੋਵੋ, ਕਿਉਂਕਿ ਜੁਰਮਾਨੇ ਤੋਂ ਬਚਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸੁਪਰੀਮ ਕੋਰਟ ਨੇ ਐਂਟਰਟੇਨ ਨਹੀਂ ਕੀਤਾ ਇਹਨਾਂ ਨੂੰ ਜੀ। ਹੁਣ ਇਹ ਸ਼ਾਮ ਤੱਕ, ਕਿਉਂਕਿ 4 ਵਜੇ ਤੱਕ ਦਾ ਸਮਾਂ ਸੀਗਾ, ਉਦੋਂ ਸੁਪਰੀਮ ਕੋਰਟ ਤੋਂ ਫੈਸਲਾ ਆਉਂਦਿਆਂ ਇਹ 3 ਜਿਹੜੇ ਸੀਗੇ ਉਹ ਵੱਜ ਗਏ। ਉਦੋਂ ਬਾਅਦ ਇਹਨਾਂ ਨੇ ਜਿਹੜਾ ਦੀ ਜਾ ਕੇ ਫੇਰ ਗ੍ਰੀਨ ਟ੍ਰਿਬਿਊਨਲ ਵੱਲ ਨੂੰ ਭੱਜੇ
ਔਰ ਉੱਥੇ ਜਾ ਕੇ ਜਿਹੜਾ ਜੀ 1 ਦਿਨ ਦਾ ਟਾਈਮ ਜਿਹੜਾ ਲਿਆ। ਗ੍ਰੀਨ ਟ੍ਰਿਬਿਊਨਲ ਬੜਾ ਸਖਤ ਹੈ ਇਸ ਮਸਲੇ ਦੇ ਉੱਤੇ। ਉਹਨਾਂ ਨੇ ਇਹ ਗੱਲ ਕਹੀ ਹੈ, ਅੱਜ ਤੱਕ ਦਾ ਉਹਨਾਂ ਨੇ ਟਾਈਮ ਦਿੱਤਾ ਸਿਰਫ ਇਸ ਕਰਕੇ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਕੱਲ ਸੁਣਵਾਈ ਸੀਗੀ ਕਿ ਅੱਜ ਜਾਂ ਤਾਂ ਜੁਰਮਾਨਾ ਜਿਹੜਾ ਜੀ ਉਹ ਜਮ੍ਹਾਂ ਕਰਾ ਦਿਓ ਜਾਂ ਫਿਰ ਆਪਣੀ ਜਿਹੜੀ ਟਿੰਡ ਫੋੜੀ ਹੈ ਜੀ ਉੱਥੋਂ ਚੱਕ ਲਓ। ਹੁਣ ਪ੍ਰੋਬਲਮ ਇਹ ਆ ਕਿ ਇੰਨਾ ਕੁਝ ਜਿਹੜਾ ਜੀ ਕੀਤਾ ਹੋਇਆ, ਕਰੋੜਾਂ ਰੁਪਈਆ ਜਿਹੜਾ ਜੀ ਉੱਥੇ ਖਰਚ ਕੀਤਾ ਗਿਆ ਇਸ ਸਮਾਗਮ ਦੇ ਵਾਸਤੇ। ਕਿਉਂ ਇਹ ਇੰਨਾ ਜਿਹੜਾ ਜੀ ਉਹ ਖਰਚ ਕੀਤਾ ਗਿਆ, ਆਪਣੇ ਆਪ ਦੇ ਵਿੱਚ ਸਵਾਲ ਹੈ। ਜਿਹੜੇ ਲੋੜਵੰਦ ਲੋਕ ਨੇ ਜਿਨ੍ਹਾਂ ਦੇ ਵਾਸਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਤਾਂ ਲੋੜਵੰਦਾਂ ਦੀ ਮਦਦ ਜਿਹੜੀ ਹੈ ਜੀ ਉਹ ਕਰਦੇ ਹਾਂ, ਕੀ ਇਹ ਕਰੋੜਾਂ ਜਿਹੜਾ ਅਰਬਾਂ 'ਚ ਗਿਣਤੀ ਹੋ ਸਕਦੀ ਹੈ ਜੀ, ਇਹ ਲੋੜਵੰਦਾਂ ਦੇ ਕੰਮ ਨਹੀਂ ਸੀ ਆ ਸਕਦਾ ਜੀ। ਬਿਲਕੁਲ ਜੀ, ਜਿਹੜੇ ਕਿਸਾਨਾਂ ਨੂੰ ਜੇ ਇਦਾਂ ਦੇ ਦਿੱਤੇ ਜਾਣ ਤਾਂ ਉਹਦਾ ਜ਼ਿਆਦਾ ਫਾਇਦਾ ਹੋਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੁਰਾਣੇ ਹਥਿਆਰਾਂ ਨਾਲ ਲੜ ਰਹੀ ਹੈ ਪੰਜਾਬ ਪੁਲਿਸ। ਪੰਜਾਬ ਪੁਲਿਸ ਨੇ ਜਿਹੜੇ ਕੇਂਦਰੀ ਫੰਡ ਨੇ ਜੀ ਉਹਨਾਂ ਨੂੰ ਉਹ ਦਿੱਤੇ ਤਾਂ ਇਹਨਾਂ ਨੂੰ ਗਏ ਸੀਗੇ ਜੀ। ਪੁਲਿਸ ਜਿਹੜੀ ਆ ਜੀ ਉਹਨੂੰ ਨਵੇਂ ਤਰੀਕੇ ਦੀ ਆਧੁਨਿਕ ਜਿਹੜੀ ਆ ਜੀ ਉਹ ਕਰਨ ਦੇ ਵਾਸਤੇ, ਪਰ ਕੀਤਾ ਕੀ ਗਿਆ ਜੀ, ਜਿਹੜੇ ਸੈਂਟਰ ਦੇ ਫੰਡ ਨੇ ਉਹਨਾਂ ਨੂੰ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਉਹ ਲੈਣ ਦੇ ਵਾਸਤੇ ਵਰਤ ਲਿਆ ਗਿਆ, ਜਦੋਂ ਕਿ ਜਿਹੜੇ ਥਾਣੇ ਨੇ ਉਹ ਹਥਿਆਰਾਂ ਨੂੰ ਤਰਸ ਰਹੇ ਨੇ ਜੀ। ਜਿਹੜਾ ਹੋਮ ਮਿਨਿਸਟਰੀ ਆ ਉਹਨੇ ਪੰਜਾਬ ਪੁਲਿਸ ਨੂੰ ਮਾਡਰਨਾਈਜੇਸ਼ਨ ਆਫ ਸਟੇਟ ਪੁਲਿਸ ਸਕੀਮ ਦੇ ਤਹਿਤ ਜਿਹੜੇ ਫੰਡ ਜਾਰੀ ਕੀਤੇ ਸੀਗੇ। ਦੀਨਾਨਗਰ ਤੇ ਪਠਾਨਕੋਟ ਦੇ ਵਿੱਚ ਦਹਿਸ਼ਤੀ ਹਮਲਿਆਂ ਮਗਰੋਂ ਪੁਲਿਸ ਨੇ ਪੁਰਾਣੇ ਹਥਿਆਰਾਂ ਨੂੰ ਇਹ ਜਿਹੜਾ ਜੀ ਕੰਡਮ ਕਰਨ ਦਾ ਰੌਲਾ ਪਾਇਆ ਹੋਇਆ, ਔਰ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਜਿਹੜੀਆਂ ਜਾਣਕਾਰੀਆਂ ਨੇ ਉਹਦੇ ਮੁਤਾਬਕ ਪੁਲਿਸ ਵਿਭਾਗ ਨੇ ਚਾਲੂ ਮਾਲੀ ਵਰ੍ਹੇ ਦੇ ਦੌਰਾਨ ਕੱਲੇ ਜਿਹੜੀਆਂ ਵਹੀਕਲ ਖਰੀਦਣ ਦੇ ਉੱਤੇ ਕੋਈ 19.5 ਕਰੋੜ ਰੁਪਏ ਜਿਹੜੇ ਉਹ ਖਰਚ ਕਰਤੇ ਨੇ। ਇਹਦੇ ਵਿੱਚ ਜਿਹੜੇ ਨੇ ਜੀ ਉਹ ਲਗਜ਼ਰੀ ਵਹੀਕਲ ਜਿਹੜੇ ਉਹ ਸ਼ਾਮਲ ਨੇ। ਜਿਹੜੇ ਇਹ ਨਹੀਂ ਦੱਸਿਆ ਗਿਆ RTI ਦੇ ਵਿੱਚ ਕਿ ਕਿਹਦੇ ਵਾਸਤੇ ਜਿਹੜੇ ਆ ਜੀ ਉਹ ਖਰਚੇ ਗਏ ਨੇ। ਸਰਕਾਰੀ ਵੇਰਵੇ ਦੱਸਦੇ ਨੇ ਕਿ ਕੇਂਦਰੀ ਫੰਡਾਂ ਦੇ ਨਾਲ 550 ਵਹੀਕਲ ਜਿਹੜੇ ਨੇ ਉਹ ਖਰੀਦੇ ਗਏ ਨੇ, ਔਰ 467 ਹੋਰ ਜਿਹੜੇ ਵਹੀਕਲ ਨੇ ਉਹਨਾਂ ਦੀ ਖਰੀਦ ਕੀਤੀ ਜਾ ਰਹੀ ਹੈ। 1 ਸਾਲ ਦੇ ਵਿੱਚ 30 ਕਰੋੜ ਤੋਂ ਉੱਪਰ ਫੰਡ ਜਿਹੜੇ ਨੇ ਉਹ ਇਕੱਲੇ ਵਹੀਕਲਸ ਦੇ ਉੱਤੇ ਖਰਚ ਕਰਤੇ ਗਏ ਨੇ। 1 ਟੋਇਟਾ ਫੋਰਚੂਨਰ, 8 ਇਨੋਵਾ, 5 ਸਵਿਫਟ ਡਿਜ਼ਾਇਰ, 21 ਆਰਟੀਗਾ, 4 ਮਰੂਤੀ ਈਕੋ, 2 ਈਟੋ, 2 ਸਿਆਜ਼, 62 ਮਹਿੰਦਰਾ ਬਲੈਰੋ LX ਤੇ 11 ਮਹਿੰਦਰਾ ਕੈਂਪਰਸ ਜਿਹੜੀਆਂ ਗੱਡੀਆਂ ਨੇ ਉਹ ਖਰੀਦੀਆਂ ਗਈਆਂ ਨੇ ਜੀ। ਇਹਨਾਂ ਦਾ ਕੋਈ ਵੇਰਵਾ ਜਿਹੜਾ ਉਹ ਨਹੀਂ ਦਿੱਤਾ ਗਿਆ। ਪੰਜਾਬ ਪੁਲਿਸ ਨੇ 30 ਬੁਲਟ ਮੋਟਰਸਾਈਕਲ, 220 ਸੁਜ਼ੂਕੀ GS 150R ਮੋਟਰਸਾਈਕਲ ਤੇ 65 TVS ਮੋਟਰਸਾਈਕਲ ਜਿਹੜੇ ਉਹ ਖਰੀਦੇ ਨੇ ਜੀ। ਪੁਲਿਸ ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ 2012-13 ਤੋਂ ਹੁਣ ਤੱਕ ਪੰਜਾਬ ਪੁਲਿਸ ਨੂੰ ਜਿਹੜੀ ਇਹ MPF ਸਕੀਮ ਹੈ ਇਹਦੇ ਤਹਿਤ 94 ਕਰੋੜ ਤੋਂ ਉੱਪਰ ਰੁਪਈਏ ਦੇ ਫੰਡ ਜਿਹੜੇ ਦਿੱਤੇ ਗਏ ਨੇ, ਜਿਹਦੇ ਵਿੱਚੋਂ ਕੋਈ 55 ਕਰੋੜ ਰੁਪਈਏ ਦੀ ਵਰਤੋਂ ਦਾ ਸਰਟੀਫਿਕੇਟ ਜਿਹੜਾ ਜੀ ਉਹ ਹਾਲ ਦੀ ਘੜੀ ਪੁਲਿਸ ਨੇ ਨਹੀਂ ਦਿੱਤਾ ਕਿ ਇਹ ਕਿੱਥੇ ਲਾਏ ਗਏ ਨੇ। ਇਹ ਕਿਹਾ ਜਾਂਦਾ ਰਿਹਾ ਜੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਮਦਦ ਨਹੀਂ ਕਰਦੀ ਪੰਜਾਬ ਪੁਲਿਸ ਨੂੰ ਮਾਡਰਨ ਜਿਹੜਾ ਜੀ ਉਹ ਕਰਨ ਦੇ ਵਾਸਤੇ, ਮਾਡਰਨ ਹਥਿਆਰਾਂ ਦੇ ਵਾਸਤੇ। ਪਰ ਜਿਹੜੀ ਇਹ ਰਿਪੋਰਟ ਹੈ ਰਾਈਟ ਟੂ ਇਨਫੋਰਮੇਸ਼ਨ ਐਕਟ ਦੀ, ਇਹ ਬਿਲਕੁਲ ਇੱਕ ਵੱਖਰੀ ਕਹਾਣੀ ਜਿਹੜੀ ਹੈ ਜੀ ਉਹ ਦੱਸ ਰਹੀ ਹੈ। ਜੀ ਅਗਲੀ ਗੱਲ ਕਰਦੇ ਹਰਿਆਣੇ ਦੇ ਇੱਕ ਮੰਤਰੀ ਦੇ ਬਿਆਨ ਤੇ ਮੂਰਥਲ ਕਾਂਡ ਦੀਆਂ ਜਿਹੜੀਆਂ ਗੱਲਾਂ ਬਾਤਾਂ ਫਿਰ ਵਿਵਾਦ ਚ ਆਈਆਂ। ਇਹ ਐਕਚੁਅਲੀ ਬਿਲਕੁਲ ਜੀ ਇਹ ਜਿਹੜੇ ਮੰਤਰੀ ਨੇ ਹਰਿਆਣੇ ਦੇ, ਉਹਨਾਂ ਦੇ ਬਿਆਨ ਤੋਂ ਬਾਅਦ ਜਿਹੜਾ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ। ਇਹ ਜਿਹੜੇ ਜੀ ਮਿਸਟਰ ਸ਼ਰਮਾ ਨੇ, ਰਾਮ ਵਿਲਾਸ ਸ਼ਰਮਾ, ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਸੀਨੀਅਰ ਮੰਤਰੀ ਨੇ ਕਿ ਜਿਹੜੇ ਜੱਜ ਜਿਨ੍ਹਾਂ ਦੀ ਡੈਥ ਹੋ ਗਈ ਜੀ 3 ਦਿਨ ਪਹਿਲਾਂ ਹਾਈ ਕੋਰਟ ਦੇ ਜਿਹੜੇ ਸਨ ਜੀ ਜਸਟਿਸ NK ਸਾਂਘੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਸਟਿਸ NK ਸਾਂਘੀ ਹੋਰਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੇ ਇਸ ਸੀਨੀਅਰ ਮੰਤਰੀ ਰਾਮ ਵਿਲਾਸ ਸ਼ਰਮਾ ਦੇ ਨਾਲ ਜੀ। ਉਹਨਾਂ ਕਿਹਾ ਕਿ ਜਸਟਿਸ ਸਾਹਿਬ ਜਿਹੜੇ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੇ ਕੋਲੇ ਇਨਫ ਸਬੂਤ ਨੇ ਜਿਹੜੇ ਕਿ ਇਹ ਗੱਲ ਦੀ ਜਿਹੜੀ ਆ ਜੀ ਉਹ ਸ਼ਾਬੀ ਭਰਦੇ ਨੇ ਕਿ ਮੂਰਥਲ ਦੇ ਵਿੱਚ ਜਿਹੜੀਆਂ ਗੈਂਗਰੇਪ ਵਰਗੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਨੇ। ਰਾਮ ਵਿਲਾਸ ਸ਼ਰਮਾ ਹੋਰਾਂ ਦਾ ਬਿਆਨ ਜਿਹੜਾ ਜੀ ਉਸ ਟਾਈਮ ਦੇ ਉੱਤੇ ਆਇਆ ਜਦੋਂ ਕਿ ਮੂਰਥਲ ਕਾਂਡ ਬਾਰੇ ਕੈਬਨਿਟ ਦੇ ਵਿੱਚ ਵੀ ਚਰਚਾ ਹੋਈ ਸੀਗੀ। ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਹ ਹਰਿਆਣੇ ਦੀ ਸਰਕਾਰ ਜਿਹੜੀ ਆ ਜੀ ਉਹ
ਸਾਰੇ ਦੇ ਸਾਰੇ ਜਿਹੜੇ ਨੇ ਜੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਉੱਥੇ ਕੱਖ ਵੀ ਨਹੀਂ ਹੋਇਆ, ਉੱਥੇ ਕੁਝ ਵੀ ਜਿਹੜਾ ਨਹੀਂ ਹੋਇਆ। ਪਰ ਇਹ ਸੀਨੀਅਰ ਮੰਤਰੀ ਦਾ ਜਿਹੜਾ ਬਿਆਨ ਆ ਜੀ ਉਹ ਇੱਕ ਵੱਖਰੀ ਜਿਹੜੀ ਕਹਾਣੀ ਵੱਲ ਨੂੰ ਇਸ਼ਾਰਾ ਕਰ ਰਿਹਾ। ਪਰ ਸਵਾਲ ਜਿਹੜਾ ਨਾ ਜੀ ਉਹ ਵੱਡਾ ਇਹ ਹੈ ਕਿ ਇਹ ਅਨਫੋਰਚੂਨੇਟਲੀ ਹੋਇਆ ਇਹ ਹੈ ਜੀ ਕਿ ਜਸਟਿਸ NK ਸਾਂਘੀ ਹੋਰੀ ਜਿਹੜੇ ਨੇ ਜੀ ਉਹ ਦੁਨੀਆ ਦੇ ਵਿੱਚ ਨਹੀਂ ਰਹੇ। ਜਿਹੜੇ ਸ਼ਰਮਾ ਜੀ ਨੇ ਉਹ ਇਹ ਕਹਿੰਦੇ ਨੇ ਕਿ ਸਾਂਘੀ ਸਾਹਿਬ ਇਹ ਕਹਿੰਦੇ ਸੀਗੇ ਕਿ ਮੈਂ ਕੁਝ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕੁਝ ਵੱਡੇ ਫੈਸਲੇ ਜਿਹੜੇ ਆ ਜੀ ਉਹ ਲਊਂਗਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ 3 ਸਾਲਾਂ ਦੇ ਵਿੱਚ 100 ਦੇ ਤਕਰੀਬਨ ਪੁਲਸੀਏ ਸਮਗਲਿੰਗ ਦੇ ਕੇਸਾਂ 'ਚ ਫੜੇ ਗਏ ਨੇ। ਜੀ ਇਹ ਐਕਚੁਅਲੀ ਜਿਹੜੀ ਖਾਕੀ ਹੈ ਜੀ ਉਹਦੇ ਉੱਤੇ ਸਵਾਲ ਹੈ ਕਿ ਜਿਹੜਾ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਜਿਹੜਾ ਜੀ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ ਕਿਵੇਂ ਇਹਦੀ ਸ਼ਮੂਲੀਅਤ ਜਿਹੜੀ ਉਹ ਸਿੱਧ ਹੋ ਰਹੀ ਹੈ। ਪੰਜਾਬ ਪੁਲਿਸ ਦੇ 3 ਸਾਲਾਂ ਦੇ ਵਿੱਚ ਕਰੀਬ 100 ਮੁਲਾਜ਼ਮ ਹੋਮਗਾਰਡ ਤੋਂ ਲੈ ਕੇ ਥਾਣੇਦਾਰ ਤੱਕ ਜਿਹੜੀ ਇਹ ਸਮਗਲਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ। ਪੰਜਾਬ ਦੇ ਥਾਣਿਆਂ ਦੇ ਵਿੱਚ 3 ਸਾਲਾਂ ਦੇ ਦੌਰਾਨ 78 ਇਸ ਤਰ੍ਹਾਂ ਦੇ ਪੁਲਿਸ ਕੇਸ ਜਿਹੜੇ ਉਹ ਦਰਜ ਹੋਏ ਨੇ, ਜਿਹਦੇ ਵਿੱਚ ਨਸ਼ਿਆਂ ਦੀ ਤਸਕਰੀ ਦੇ ਵਿੱਚ ਪੁਲਿਸ ਦੇ ਥਾਣੇਦਾਰ ਤੇ ਹੋਰ ਮੁਲਾਜ਼ਮ ਜਿਹੜੇ ਉਹ ਸ਼ਾਮਲ ਨੇ। ਗ੍ਰਹਿ ਵਿਭਾਗ ਜਿਹੜਾ ਜੀ ਉਹਦੇ ਵੱਲੋਂ ਕੇਂਦਰ ਸਰਕਾਰ ਨੂੰ ਜਿਹੜੀ ਭੇਜੀ ਗਈ ਰਿਪੋਰਟ ਹੈ ਉਹਦੇ ਵਿੱਚ ਇਹ ਜਿਹੜੇ ਆ ਜੀ ਤੱਥ ਉਜਾਗਰ ਹੋਏ ਨੇ। ਵੇਰਵਿਆਂ ਦੇ ਅਨੁਸਾਰ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ 32 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ। ਪੰਜਾਬ ਦੇ ਵਿੱਚ ਹਰ ਸਾਲ 30 ਤੋਂ 35 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਨਸ਼ਿਆਂ ਦੀ ਤਸਕਰੀ ਕਰਦੇ ਫੜੇ ਜਾ ਰਹੇ ਨੇ। ਜ਼ਿਲ੍ਹੇ ਮੋਗੇ ਦੇ ਕਈ ਮੁਲਾਜ਼ਮ ਜਿਹੜੇ ਨੇ ਜੀ ਇਸ ਕਾਰੋਬਾਰ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ। ਫਰੀਦਕੋਟ ਦੀ ਪੁਲਿਸ ਨੇ ਜੁਲਾਈ 15 ਦੇ ਵਿੱਚ ਇੱਕ ਹੌਲਦਾਰ ਦੇ ਖਿਲਾਫ ਕੇਸ ਦਰਜ ਕੀਤਾ ਜਿਹੜਾ ਤਸਕਰੀ ਕਰ ਰਿਹਾ ਸੀ। ਮੋਗਾ ਪੁਲਿਸ ਦੇ ਕਈ ਮੁਲਾਜ਼ਮ ਇਸ ਮਾਮਲੇ ਦੇ ਵਿੱਚ ਜਿਹੜੇ ਜੀ ਉਹ ਮੁਅੱਤਲ ਕੀਤੇ ਜਾ ਚੁੱਕੇ ਨੇ। ਜਨਵਰੀ 13 ਤੋਂ ਦਸੰਬਰ 15 ਤੱਕ 2 ਸਬ ਇੰਸਪੈਕਟਰ, 8 ASI, 36 ਹੌਲਦਾਰ, 17 ਸਿਪਾਹੀ, 9 ਹੋਮਗਾਰਡ ਜਵਾਨ ਦੇ ਤੇ 15 ਜੇਲ੍ਹ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਇਸ ਮਸਲੇ ਦੇ ਵਿੱਚ ਕੀਤਾ ਜਾ ਚੁੱਕਿਆ ਜੀ। 15 ਦੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਨਸ਼ਿਆਂ ਦੀ ਤਸਕਰੀ ਦੇ 26 ਕੇਸ ਜਿਹੜੇ ਉਹ ਦਰਜ ਹੋਏ ਸੀਗੇ ਜੀ। ਔਰ ਪੁਲਿਸ ਅਫਸਰਾਂ ਨੇ ਇਦਾਂ ਦੇ 32 ਮੁਲਾਜ਼ਮਾਂ ਨੂੰ ਨੌਕਰੀ ਤੋਂ ਜਿਹੜਾ ਜੀ ਉਹ ਕੱਢਿਆ ਹੋਇਆ। ਸੋ ਜਿਹੜਾ ਗ੍ਰਹਿ ਮੰਤਰਾਲਾ ਕੇਂਦਰ ਦਾ ਜੀ ਉਹ ਇਹ ਕਹਿੰਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸੂਈਏ ਜਿਹੜੇ ਉਹ ਪੈਦਾ ਕੀਤੇ ਜਾ ਰਹੇ ਨੇ, ਜਿਨ੍ਹਾਂ ਨੂੰ ਢੁਕਵਾਂ ਇਨਾਮ ਵੀ ਦਿੱਤਾ ਜਾਊਗਾ। ਹੁਣ ਸਵਾਲ ਇਹ ਹੈ ਜਿਹਦੇ ਵਿੱਚ ਪੁਲਿਸ ਵਾਲੇ ਇੰਨੇ ਸ਼ਾਮਲ ਹੋ ਰਹੇ ਨੇ, ਉਹ ਸੂਈਏ ਕਿੱਥੋਂ ਰੱਖੋਗੇ ਜੀ? ਜੀ ਜੀ। ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਆ ਉਹ ਪਿੱਛੇ ਹਟੀ ਆ ਪਿੰਡਾਂ ਦੇ ਵਿੱਚ ਸਿਹਤ ਸੇਵਾਵਾਂ ਦੇਣ ਤੋਂ। ਜੀ ਐਕਚੁਅਲੀ ਜਿਹੜੀ ਫੰਡਾਂ ਦੀ ਘਾਟ ਆ ਜੀ ਉਹ ਬਹੁਤੀ ਸਮੱਸਿਆ ਜਿਹੜੀ ਹੈ ਜੀ ਉਹ ਬਣ ਰਹੀ ਹੈ ਥਾਂ ਥਾਂ ਦੇ ਉੱਤੇ। ਉਹ ਚਾਹੇ ਬਾਲੜੀ ਸਕੀਮ ਹੈ, ਚਾਹੇ ਕੋਈ ਹੋਰ ਸਕੀਮ ਹੈ, ਉਹਦੇ ਵਿੱਚ ਜਿਹੜਾ ਦੀ ਫੰਡਾਂ ਦੀ ਘਾਟ ਕਰਕੇ ਉਹ ਜਿਹੜਾ ਦੀ ਹੱਥ ਪਿੱਛੇ ਜਿਹੜਾ ਦੀ ਉਹ ਖਿੱਚ ਰਹੀ ਹੈ। ਔਰ ਪੇਂਡੂ ਖੇਤਰ ਦੇ ਜਿਹੜੇ ਹਸਪੀਟਲਸ ਨੇ ਉਹਦੇ ਵਿੱਚ 24 ਆਵਰਸ ਜਿਹੜੀਆਂ ਸਿਹਤ ਸੇਵਾਵਾਂ ਦੇਣ ਦੇ ਜਿਹੜੇ ਦਾਅਵੇ ਸੀਗੇ ਉਹਦੀ ਫੂਕ ਨਿਕਲ ਰਹੀ ਹੈ ਜੀ। ਜਿਹੜੀਆਂ ਸਿਹਤ ਵਿਭਾਗ ਦੇ 132 ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚੋਂ 35 ਦੇ ਵਿੱਚ ਡਾਕਟਰ ਹੈ ਨਹੀਂ ਗੇ। ਨਰਸਾਂ ਜਿਹੜੀਆਂ ਨੇ ਉਹ ਮਰੀਜ਼ਾਂ ਦੀ ਮੈਡੀਕਲ ਜਾਂਚ ਕਰ ਰਹੀਆਂ ਨੇ, ਜਦੋਂ ਕਿ ਜਿਹੜੇ 14 ਦੇ ਵਿੱਚ ਡਾਕਟਰ ਤੇ ਨਰਸਾਂ ਦੇ ਵਿੱਚੋਂ ਕੋਈ ਵੀ ਜਿਹੜਾ ਉਹ ਹੈ ਨਹੀਂ ਗਾ ਜੀ। ਸਿਹਤ ਵਿਭਾਗ ਦੇ ਜਿਹੜੇ ਨਿਯਮ ਨੇ ਉਹਦੇ ਮੁਤਾਬਕ 132 ਸੈਂਟਰਾਂ ਦੇ ਵਿੱਚ 24 ਘੰਟੇ ਹੈਲਥ ਜਿਹੜੀਆਂ ਸੇਵਾਵਾਂ ਨੇ ਉਹ ਦੇਣ ਦੇ ਵਾਸਤੇ 264 ਡਾਕਟਰਾਂ ਦੀ ਲੋੜ ਹੈ, ਪਰ ਸਿਰਫ 53 ਡਾਕਟਰਾਂ ਦੇ ਨਾਲ ਕੰਮ ਜਿਹੜਾ ਉਹ ਚਲਾਇਆ ਜਾ ਰਿਹਾ। ਇਹਨਾਂ ਦੇ ਵਿੱਚ ਜਿਹੜੇ ਲਾਏ ਹੋਏ ਨੇ ਜੀ 53 ਡਾਕਟਰਾਂ ਦੇ ਵਿੱਚੋਂ 36 ਮਹਿਲਾ ਤੇ 17 ਜਿਹੜੇ ਉਹ ਮੇਲ ਮੈਡੀਕਲ ਆਫੀਸਰ ਨੇ। 132 ਸੈਂਟਰਾਂ ਦੇ ਵਿੱਚ 660 ਨਰਸਾਂ ਦੀਆਂ ਅਸਾਮੀਆਂ ਨੇ, ਪਰ 78 ਨਰਸਾਂ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਜੀ। ਜ਼ਿਲ੍ਹਾ ਅੰਮ੍ਰਿਤਸਰ ਦੇ ਮੱਤੇਵਾਲ ਤੇ ਭਰੀਏਵਾਲ ਦੇ ਸੈਂਟਰ ਦੇ ਵਿੱਚ ਕੋਈ ਡਾਕਟਰ ਨਹੀਂ ਹੈ। ਨਰਸਾਂ ਜਿਹੜੀਆਂ ਉਹ ਮਰੀਜ਼ ਵੇਖ ਰਹੀਆਂ ਨੇ। ਬਰਨਾਲੇ ਦੇ ਠੀਕਰੀਵਾਲ ਦੇ ਵਿੱਚ ਕੋਈ ਡਾਕਟਰ ਨਹੀਂ ਹੈ, ਕੋਈ ਨਰਸਾਂ ਜਿਹੜੀਆਂ ਉਹ ਨਹੀਂ ਹੈ। ਬਠਿੰਡਾ ਦੇ ਮਾਈਸਰਖਾਨੇ, ਜੋਧਪੁਰ ਪਾਖਰ ਤੇ ਲਹਿਰਾ ਮੁਹੱਬਤ ਦੇ ਸੈਂਟਰਾਂ ਦੇ ਵਿੱਚ ਸਿਰਫ ਨਰਸਾਂ ਨੇ, ਜਦੋਂ ਕਿ ਬਾਂਦੀ ਤੇ ਬਦਿਆਲ ਜਿਹੜਾ ਜੀ ਉਹ ਸੁੰਨਾ ਪਿਆ। ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦਾ ਵੀ ਇਹੀ ਹਾਲ ਹੈ। ਪਿੰਡ ਲਾਡਪੁਰ ਤੇ ਆਲੋਵਾਲ ਦੇ ਵਿੱਚ ਇੱਕ ਨਰਸ ਤੇ ਡਾਕਟਰ ਜਿਹੜਾ ਜੀ ਉਹ ਕੰਮ ਚਲਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਇੱਕ ਰਿਪੋਰਟ ਸਾਂਝੀ ਕੀਤੀ ਸੀਗੀ ਕਿ 350 ਡਾਕਟਰ ਹੈ ਜੀ ਜਿਹੜੇ ਨੌਕਰੀ ਦੇ ਉੱਤੇ ਰੱਖੇ ਗਏ ਸੀਗੇ, ਪਰ ਉਹਨਾਂ ਨੇ ਇਹ ਜੁਆਇਨ ਕਰਨ ਤੋਂ ਨਾ ਕਰਤੀ ਜੀ। ਉਹਦਾ ਰੀਜ਼ਨ ਜਿਹੜਾ ਉਹਦੇ ਵਿੱਚ ਬੜਾ ਅਹਿਮ ਸੀਗਾ ਕਿ 16,000 ਰੁਪਈਏ ਦੇ ਉੱਤੇ ਡਾਕਟਰ ਰੱਖੇ ਗਏ ਸੀ। ਉਹ ਇਹ ਕਹਿੰਦੇ ਕਿ 16,000 ਰੁਪਈਏ ਦੇ ਉੱਤੇ ਅਸੀਂ ਕਿਵੇਂ ਜਿਹੜਾ ਜੀ ਉਹ ਕੰਮ ਕਰੀਏ। ਸੋ ਰਿਐਲਿਟੀ ਜਿਹੜੀ ਹੈ ਜੀ ਇਹ ਹੈ ਕਿ ਜਿਹੜੀਆਂ ਐਜੂਕੇਸ਼ਨ ਤੇ ਹੈਲਥ ਜਿਹੜੀ ਹੈ, ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਨੇ ਕਿਸੇ ਵੀ ਸਿਟੀਜ਼ਨ ਦਾ, ਉਹਨਾਂ ਦਾ ਇਹ ਹਸ਼ਰ ਹੈ ਜੀ। ਜੀ ਹਾਂ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਪਹਿਲਾਂ ਮੋਦੀ ਜੀ ਮੌਤ ਨਾਲ ਜੋੜ ਰਿਸ਼ਤਾ, ਕਾਂਗਰਸ ਲੀਡਰਾਂ ਲਈ ਮਾਰੀ ਹੁੱਜ ਵੇਲੀ ਜੀ। ਪਹਿਲਾਂ ਮੋਦੀ ਜੀ ਮੌਤ ਨਾਲ ਜੋੜ ਰਿਸ਼ਤਾ,
ਕਾਂਗਰਸ ਲੀਡਰਾਂ ਲਈ ਮਾਰੀ ਹੁੱਜਬੇਲੀ, ਮਗਰੋਂ ਮਦਦ ਦੀ ਲੋੜ ਜਦ ਯਾਦ ਆਈ, ਮੁੜ ਕੇ ਕਰਨ ਅਪੀਲ ਗਿਆ ਰੁੱਝਬੇਲੀ। ਜੀ ਸਰਬਸੰਮਤੀ ਦਾ ਉਸਨੇ ਰਾਗ ਛੋਇਆ, ਨੁਕਤੇ ਸ਼ੇਰ ਵੀ ਰਹੇ ਸਨ ਸੁੱਝਬੇਲੀ, ਅੱਗੋਂ ਜਿਹੜਾ ਜਵਾਬ ਸੀ ਆਉਣ ਵਾਲਾ, ਲਿਆ ਸਾਰਿਆਂ ਸੀ ਪਹਿਲਾਂ ਬੁੱਝਬੇਲੀ। ਜੀ ਰਾਜ ਸਭਾ ਦੇ ਵਿੱਚ ਜਦ ਵੋਟ ਪੈ ਗਈ, ਮਸਾਂ 60 ਹੀ ਮੈਂਬਰ ਸਨ ਨਾਲ ਬੇਲੀ। ਰਾਜ ਸਭਾ ਦੇ ਵਿੱਚ ਜਦ ਵੋਟ ਪੈ ਗਈ, ਮਸਾਂ 60 ਹੀ ਮੈਂਬਰ ਸਨ ਨਾਲ ਬੇਲੀ, ਮੈਂਬਰ 90 ਤੋਂ ਵੱਧ ਵਿਰੋਧ ਕਰ ਗਏ, ਹੋਇਆ ਭਾਜਪਾ ਦਾ ਭੈੜਾ ਹਾਲ ਬੇਲੀ। ਜੀ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਬੜੀ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।